Trump urges European Union to impose 100% tariffs on China, India to pressure Putin. Blow hot and cold. ਕਿ ਇੱਕ ਪਾਸੇ ਦੋਸਤੀ ਦਾ ਹੱਥ ਵੀ ਵਧਾਤਾ ਕਿ ਜੀ ਮੋਦੀ ਗ੍ਰੇਟ ਫਰੈਂਡ, ਮੈਂ ਬਹੁਤ ਜਲਦੀ ਮੋਦੀ ਨਾਲ ਗੱਲ ਕਰਾਂਗਾ ਔਰ ਜਿਹੜਾ ਟ੍ਰੇਡ ਪੈਕਟ ਸਾਈਨ ਹੋ ਜਾਏਗਾ। ਯੂਰਪੀਅਨ ਯੂਨੀਅਨ ਨੂੰ ਕਿਹਾ ਕਿ ਭਾਈ ਇਹਨਾਂ ਤੇ ਵੀ ਠੋਕੋ। ਅਮਰੀਕਾ ਨੇ ਤਾਂ ਠੋਕਿਆ ਹੀ ਹੈ, 50% ਠੋਕਿਆ, 25-25 ਉਹਨਾਂ ਨੂੰ ਕਿਹਾ ਵੀ 100% ਲਾਓ ਇੰਡੀਆ ਤੇ ਔਰ ਚਾਈਨਾ ਦੇ ਉੱਤੇ, ਕਿਉਂਕਿ ਇਹ ਜਿਹੜੇ ਹੁਣ ਇਹਦੇ 'ਚ ਉਹਨਾਂ ਨੇ ਯੂਰਪੀਅਨ ਯੂਨੀਅਨ ਨੂੰ ਵੀ ਅਸਮੰਜਸ 'ਚ ਪਾ ਦਿੱਤਾ। ਜੇ ਨਹੀਂ ਮੰਨਦੇ ਤੇ ਟਰੰਪ ਨੇ ਉਹਨਾਂ ਨੂੰ ਵੀ ਜਿਹੜਾ ਉਹ ਛਿੜਕ ਕੇ ਪਿੱਛੇ ਸੁੱਟਣਾ। ਪੀਟਰ ਨਵਾਰੋ ਉਹਨੇ ਨਾਲ ਦੀ ਨਾਲ ਹੀ ਇੱਕ ਟਵੀਟ ਕਰਤਾ। ਉਹਨੇ ਕਿਹਾ ਕਿ ਭਾਈ ਇਹ US doesn't need unfair trade with India, but India desperately needs access to US markets and schools and intends to continue taking US jobs. ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਇੰਡੀਆ fuels Russia's war chest. India is protectionist with sky high tariffs. US runs a massive trade deficit with India. ਪਰ ਅਸੀਂ ਜਿਹੜਾ unfair trade deal ਨਹੀਂ ਚਾਹੁੰਦੇ। ਇੰਡੀਆ ਨੂੰ ਲੋੜ ਹੈ ਅਮਰੀਕਾ ਦੀ, ਸਾਨੂੰ ਲੋੜ ਨਹੀਂ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਅਤੇ ਮੋਦੀ ਸੰਬੰਧੀ ਪ੍ਰੈਜ਼ੀਡੈਂਟ ਟਰੰਪ ਦੇ ਤਾਜ਼ਾ ਟਵੀਟ ਕੁਝ ਲੋਕਾਂ ਨੂੰ ਟਰੰਪ ਦੀ ਭਾਰਤ ਪ੍ਰਤੀ ਹਾਂ ਪੱਖੀ ਪਹੁੰਚ ਵਾਲੇ ਲੱਗਦੇ ਹਨ, ਪਰ ਜੇ ਇਸ ਨੂੰ ਸਿਆਸੀ ਸੂਝ-ਬੂਝ ਨਾਲ ਸਮਝਿਆ ਜਾਵੇ ਤਾਂ ਨਤੀਜਾ ਇਹ ਨਿਕਲਦਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਭਾਰਤ ਨੂੰ ਪੂਰੇ ਦਬਾਅ ਹੇਠ ਲਿਆ ਕੇ ਆਪਣੀਆਂ ਸ਼ਰਤਾਂ ਤੇ ਟ੍ਰੇਡ ਡੀਲ ਕਰਨੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਪ੍ਰੈਜ਼ੀਡੈਂਟ ਟਰੰਪ ਦਾ ਇਹ ਟਵੀਟ ਆਇਆ ਜਿਸ ਤੇ ਮੋਦੀ ਨੇ 2-3 ਘੰਟੇ ਦੇ ਵਿੱਚ ਹੀ ਰਿਸਪੌਂਡ ਕਰਕੇ ਨੈਚੁਰਲ ਪਾਰਟਨਰ ਔਰ ਟ੍ਰੇਡ ਡੀਲ ਔਨ ਔਰ ਦੂਜੇ ਬੜੇ ਗੁਣਗਾਇਨ ਕੀਤਾ। ਸਾਡੇ ਕੁਛ ਵੀਰ ਜਿਹੜੇ ਬਿਲਕੁਲ ਵਨ ਸਾਈਡਡ ਸਿਚੁਏਸ਼ਨ ਨੂੰ ਦੇਖਦੇ ਨੇ, ਉਹਨਾਂ ਦੀਆਂ ਕਾਲਾਂ ਵੀ ਆਈਆਂ ਕਿ ਜੀ ਕੀ ਫਿਰ ਉਹੀ ਗੱਲ ਹੋ ਗਈ, ਅਮਰੀਕਾ ਤੇ ਇੰਡੀਆ ਦੇ ਉਹੀ ਸੰਬੰਧ ਬਣ ਗਏ ਵਾਪਸ ਔਰ ਟਰੰਪ ਨੇ ਆਪਣੀ ਪੋਜੀਸ਼ਨ ਬਦਲ ਲਈ ਜਾਂ ਦੂਜੀ। ਮੈਂ ਕਿਹਾ ਵੀ ਗੱਲ ਇਹ ਹੈ ਵੀ ਸ਼ਾਇਦ 30 ਸਾਲ ਪਹਿਲਾਂ ਜਦੋਂ ਅਜੇ ਅਸੀਂ ਇਸ ਪਾਸੇ ਡਿਪਲੋਮੇਸੀ ਨੂੰ ਸਮਝਣ ਦੀ ਕੋਸ਼ਿਸ਼ ਅਮਰੀਕਨ ਕਾਂਟੈਕਸਟ ਦੀ 35 ਸਾਲ ਪਹਿਲਾਂ ਕਰਦੇ ਸੀ, ਉਦੋਂ ਇਹੀ ਲੱਗਦਾ ਹੁੰਦਾ ਸੀ। ਪਰ ਵਕਤ ਪਾ ਕੇ ਫਿਰ ਬਹੁਤ ਸਾਰੀਆਂ ਚੀਜ਼ਾਂ ਦੀ ਸਮਝ ਆਉਣੀ ਸ਼ੁਰੂ ਹੋਈ ਕਿ ਵੀ ਇੱਕ ਪੋਸਚਰਿੰਗ ਹੁੰਦੀ ਹੈ ਜਿਹੜੀ ਤੁਸੀਂ ਨੈਗੋਸ਼ੀਏਸ਼ਨ ਦੇ ਲਈ ਕਰਦੇ ਹੋ ਔਰ ਉਹਦੇ 'ਚ ਮੈਨੂੰ ਹਮੇਸ਼ਾ ਉਹ ਸੰਤ ਪਿੰਡਾਂ ਵਾਲਿਆਂ ਦੀ ਗੱਲ ਯਾਦ ਹੈ ਕਿ ਵੀ ਉਹਨਾਂ ਨੇ ਕਹਿਣਾ ਕਿ ਵੀ ਤੋਪ ਦਾ ਲਾਇਸੈਂਸ ਅਪਲਾਈ ਕਰੋ। ਤੇ ਉਹਨਾਂ ਕਹਿ ਕਿਸੇ ਨੇ ਕਿਹਾ ਕਿ ਜੀ ਤੋਪ ਦਾ ਲਾਇਸੈਂਸ ਨਹੀਂ ਦਿੰਦੇ, ਨਹੀਂ ਕਹਿੰਦੇ ਤੋਪ ਦਾ ਲਓ। ਪਹਿਲਾਂ ਤਾਂ ਫਿਰ ਉਹਨਾਂ ਨੇ ਕਿਹਾ ਵੀ ਤੋਪ ਦਾ ਲਓ, ਬੰਦੂਕ ਦਾ ਮਿਲੇਗਾ। ਉਹ ਕਹਿੰਦੇ ਜੀ ਉਹ ਵੀ ਨਹੀਂ ਦਿੰਦੇ। ਕਹਿੰਦੇ ਫਿਰ ਉਹਨਾਂ ਨੇ ਕਹਿਣਾ ਵੀ 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਤੋਂ ਪਰਮਿਸ਼ਨ ਲਈ ਸੀ ਹਥਿਆਰ ਰੱਖਣ ਦੀ, ਜਿੰਨੇ ਰੱਖੀ ਜਾਂਦੇ ਨੇ। ਸੋ ਕਹਿਣ ਦਾ ਮਤਲਬ ਤੋਪ ਦਾ ਲਈ ਤੁਰੋਗੇ ਤਾਂ ਬੰਦੂਕ ਮਿਲੇਗੀ ਦਾ ਮਤਲਬ ਇਹ ਹੈ ਵੀ ਇਹ ਤੁਹਾਡੀ ਪੋਸਚਰਿੰਗ ਹੈ। ਇਹਨੂੰ ਜਦੋਂ ਤੁਸੀਂ ਕਹਿੰਦੇ ਹੋ ਕਿ ਭਾਈ ਔਰ ਤੁਹਾਨੂੰ ਇਹ ਪਤਾ ਹੁੰਦਾ ਕਿ ਵੀ ਤੁਸੀਂ ਉਸ ਪੋਸਚਰਿੰਗ ਤੋਂ ਰੀਅਲਿਸਟਿਕਲੀ ਕਿੱਥੇ ਆਉਣਾ ਹੈ। ਔਰ ਫਿਰ ਜਦੋਂ ਡਿਪਲੋਮੇਸੀ ਦੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਪ੍ਰੈਜ਼ੀਡੈਂਟ ਟਰੰਪ ਦੀਆਂ ਜੇ ਉਹਨਾਂ ਦੀਆਂ ਟਵੀਟਸ ਜਾਂ ਟਰੂਥ ਸੋਸ਼ਲ ਪੋਸਟ ਕਹਿਣਾ ਬਣਦਾ, ਕਿਉਂਕਿ ਟਵੀਟ ਦਾ ਲਫ਼ਜ਼ ਐਕਸ ਦਾ ਪੁਰਾਣਾ ਨਾਂ ਹੈ, ਉਹਦੇ 'ਚ ਤੁਸੀਂ 3 ਕੈਟਾਗਰੀ 'ਚ ਉਹਨੂੰ ਦੇਖ ਸਕਦੇ ਹੋ ਕਿ ਵੀ ਡੀ ਕੋਡ ਜਦੋਂ ਤੁਸੀਂ ਕਰਦੇ ਹੋ ਕਿਸੇ ਦੀ ਸਟੇਟਮੈਂਟ ਨੂੰ, ਉਹਨੂੰ ਤੁਸੀਂ ਪੋਲੀਟੀਕਲੀ ਕਰਦੇ ਹੋ ਡੀ ਕੋਡ, ਉਹਨੂੰ ਤੁਸੀਂ ਡਿਪਲੋਮੈਟਿਕਲੀ ਡੀ ਕੋਡ ਕਰਦੇ ਹੋ ਔਰ ਫਿਰ ਉਹਨੂੰ ਤੁਸੀਂ ਬਿਜ਼ਨਸ ਵਾਈਜ਼ ਡੀ ਕੋਡ ਕਰਦੇ ਹੋ। ਕਿਉਂਕਿ ਸਾਰਾ ਇਸ਼ੂ ਜਿੱਥੋਂ ਸ਼ੁਰੂ ਹੋਇਆ ਜਾਂ ਜਿਸ ਦੇ ਉੱਤੇ ਫੋਕਸ ਹੈ ਉਹ ਤਾਂ ਟ੍ਰੇਡ ਡੀਲ ਹੈ। ਅਮਰੀਕਾ ਦਾ ਅਮਰੀਕਨ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਥੱਲੇ ਜਿਹੜੀ ਫੋਰਨ ਪਾਲਿਸੀ ਦੇ ਵਿੱਚ ਵੀ ਬਹੁਤ ਸਾਰੀਆਂ ਚੇਂਜਸ ਨੇ, ਉਹਦਾ ਬੇਸ ਤਾਂ ਇਹੀ ਹੈ ਕਿ ਵੀ ਅਮਰੀਕਨ ਸੋਰਸਿਸ ਹੁਣ ਦੂਜਿਆਂ ਨੂੰ ਪ੍ਰੋਟੈਕਟ ਨਹੀਂ ਕਰਨਗੇ। ਨੈਟੋ ਨੂੰ ਕਿਹਾ ਜੀ ਤੁਸੀਂ ਆਪਣਾ ਡਿਫੈਂਸ ਬਜਟ ਵਧਾਓ, ਆਪਣੀ ਰੱਖਿਆ ਆਪ ਕਰੋ। ਬਾਕੀਆਂ ਨੂੰ ਕਿਹਾ ਵੀ ਤੁਸੀਂ ਟੈਰਿਫ ਲਾਈ ਗਏ ਹੋ, ਅਸੀਂ ਚੁੱਪ ਕਰਕੇ ਲੈਂਦੇ ਰਹੇ। ਹੁਣ ਬਰਾਬਰ ਦੀ ਜਿਹੜੀ ਹੈ ਲੈਵਲਡ ਪਲੇਗਰਾਊਂਡ ਹੋਏਗੀ। ਬੇਸਿਕ ਤਾਂ ਇਹੀ ਹੈ। ਹੁਣ ਉਸ ਸਾਰੇ ਦੇ ਵਿੱਚ ਪੋਸਚਰਿੰਗ ਹੈ। ਹੁਣ ਟਰੰਪ ਨੇ ਜਿਹੜੀ ਪਹਿਲੀ ਪੋਸਚਰਿੰਗ ਆਪਣੇ ਸਹੁੰ ਚੁੱਕਣ ਦੇ ਨਾਲ ਹੀ ਕੀਤੀ, ਉਹ ਮੋਦੀ ਨੂੰ ਔਰ ਇੰਡੀਆ ਨੂੰ ਸ਼ੀਸ਼ਾ ਦਿਖਾਉਣਾ ਸੀ, ਜਿਹਦੇ 'ਚ ਬੜੀ ਕਲੀਅਰਲੀ ਉਹਨਾਂ ਨੂੰ ਕਿਹਾ ਵੀ ਕਿੰਗ ਆਫ ਟੈਰਿਫ, ਮਹਾਰਾਜਾ ਔਰ ਦੁਨੀਆ 'ਚ ਸਭ ਤੋਂ ਜ਼ਿਆਦਾ ਰਾਂਦੇ ਨੇ। ਨਾਲ ਦੀ ਨਾਲ ਜਿਹੜਾ ਪੋਲੀਟੀਕਲ ਹੈ, ਮੋਦੀ ਇਜ਼ ਮਾਈ ਗ੍ਰੇਟ ਫਰੈਂਡ, ਮੋਦੀ ਇਜ਼ ਵੈਰੀ ਗੁੱਡ, ਗ੍ਰੇਟ ਲੀਡਰ, ਗੁੱਡ। ਸੋ ਹੁਣ ਬਹੁਤਿਆਂ ਨੂੰ ਲੱਗਿਆ ਵੀ ਤਾਰੀਫ ਇੱਧਰ ਵੀ
ਇਹ ਉਹਨੂੰ ਸਮਝ ਨਹੀਂ ਪਾਉਂਦੇ ਕਿ ਵੀ ਇਨ ਦਾ ਐਂਡ ਆਫ ਦਾ ਡੇ ਫਿਰ ਜਿਹੜਾ ਹੁਣ ਟਵੀਟ ਆਇਆ ਟਰੰਪ ਦਾ, ਹੁਣ ਟਰੰਪ ਨੇ ਸਾਰੇ ਪੀਰੀਅਡ 'ਚ ਪਹਿਲਾਂ ਤਾਂ 44-45 ਵਾਰ ਇੰਡੀਆ ਦੇ ਨੈਰੇਟਿਵ ਨੂੰ ਝੂਠ ਸਾਬਤ ਕੀਤਾ ਹੈ। ਉਹਨਾਂ ਨੇ ਜਦੋਂ ਕਿਹਾ ਕਿ ਜੀ ਮੈਂ ਸੀਜ਼ ਫਾਇਰ ਕਰਵਾਇਆ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ, ਇਸ ਪੀਰੀਅਡ 'ਚ ਉਹਨਾਂ ਨੇ ਇੰਡੀਆ ਨੂੰ ਇਹ ਦੱਸਣ ਦੇ ਲਈ ਵੀ ਤੁਸੀਂ ਇਹ ਨਾ ਸਮਝੋ ਕਿ ਵੀ ਤੁਸੀਂ ਬਾਦਸ਼ਾਹ ਬਣ ਗਏ ਹੋ ਔਰ ਅਸੀਂ ਤੁਹਾਨੂੰ ਬੁਲਵਾਕ ਚਾਈਨਾ ਦੇ ਖਿਲਾਫ ਰੱਖਿਆ ਤੁਹਾਡੇ, ਉਹਨਾਂ ਨੇ ਪਾਕਿਸਤਾਨ ਨੂੰ ਪਜ਼ੀਰਾਈ ਦਿੱਤੀ। ਓਵਰਨਾਈਟ ਤਾਂ ਨਹੀਂ ਹੋਇਆ। ਜੇ ਹੁਣ ਪਾਕਿਸਤਾਨ ਨੂੰ ਖੜਾ ਕਰਨਾ ਔਰ ਜਿਹੜੇ ਆਸਮ ਮੁਨੀਰ ਉਹਨਾਂ ਨੂੰ ਇਨਵਾਈਟ ਕਰਨਾ ਲੰਚ ਦੇ ਉੱਤੇ, ਉਹਦੇ ਨਾਲ ਡੀਲ ਕਰਨੀ ਪਾਕਿਸਤਾਨ ਦੇ ਨਾਲ, ਰੇਅਰ ਅਰਥ ਮਟੀਰੀਅਲ ਦਾ ਸਮਝੌਤਾ ਕਰਨਾ ਔਰ ਦੂਜਾ ਆਇਲ ਐਕਸਪਲੋਰਿੰਗ, ਇਹ ਬਹੁਤ ਵੱਡੀ ਗੱਲ ਸੀ। ਇਹ ਵੀ ਭਾਰਤ ਨੂੰ ਦੱਸਣ ਲਈ ਸੀ ਕਿ ਬਈ ਹੁਣ ਤੁਹਾਡੇ ਬੁਲਵਾਕ ਦੀ ਲੋੜ ਨਹੀਂ, ਅਸੀਂ ਦੂਸਰਾ ਪਾਰਟ ਵੀ ਖੜਾ ਕਰ ਸਕਦੇ ਹਾਂ। ਇਸ ਦੇ ਨਾਲ ਫਿਰ ਜਿਹੜਾ 25% ਪਨਿਸ਼ਮੈਂਟ ਵਾਲਾ ਕਰੂਡ ਆਇਲ ਦੇ ਉੱਤੇ ਲਾਣਾ, ਇਹ ਉਸ ਤੋਂ ਵੀ ਇੱਕ ਸਟੈਪ ਅੱਗੇ ਜਾ ਕੇ ਸੀ। ਸੋ ਉਹ ਭਾਰਤ ਜਿਹਨੇ ਸਭ ਤੋਂ ਪਹਿਲਾਂ ਟ੍ਰੇਡ ਡੀਲ ਸ਼ੁਰੂ ਕੀਤੀ ਸੀ, ਨੈਗੋਸ਼ੀਏਸ਼ਨਸ ਟਰੰਪ ਦੇ ਬਣਦਿਆਂ ਤੇ ਕਿਸੇ ਕੰਢੇ ਤੇ ਨਹੀਂ ਸੀ ਲੱਗ ਰਹੇ। ਇਸ ਸਾਰੇ ਤੋਂ ਬਾਅਦ ਮਕਸਦ ਤਾਂ ਇਹ ਸੀ ਕਿ ਭਾਰਤ ਨੂੰ ਵਾਪਸ ਨੈਗੋਸ਼ੀਏਸ਼ਨ ਟੇਬਲ ਤੇ ਲਿਆ ਕੇ ਉਸ ਨੂੰ ਦੱਸਣਾ ਵੀ ਕੀ ਹੈ। ਲੇਕਿਨ ਹੁਣ ਜਦੋਂ ਟਰੰਪ ਨੇ ਟਵੀਟ ਵੀ ਕੀਤਾ ਮੋਦੀ ਗ੍ਰੇਟ ਫਰੈਂਡ, ਨੈਚੁਰਲ ਪਾਰਟਨਰ, ਇਹ ਵੋ, ਪਰ ਪ੍ਰੈਕਟੀਕਲੀ ਕੀ ਹੋ ਰਿਹਾ, 3 ਖਬਰਾਂ ਸਾਡੇ ਸਾਹਮਣੇ ਨੇ। Trump urges European Union to impose 100% tariffs on China, India to pressure Putin, sources ਸੇ। ਹੁਣ ਯੂਰਪੀਅਨ ਯੂਨੀਅਨ ਦੀ ਮੀਟਿੰਗ ਚੱਲ ਰਹੀ ਸੀ ਕੱਲ੍ਹ, ਟਰੰਪ ਨੇ ਟੈਲੀਫੋਨਿਕ ਉਸ ਦੇ ਵਿੱਚ ਆਪਣੀ ਰੀਚ ਕੀਤੀ ਔਰ ਉਹਦੇ 'ਚ ਉਹਨਾਂ ਨੇ ਯੂਰਪੀਅਨ ਯੂਨੀਅਨ ਨੂੰ ਕਿਹਾ ਕਿ ਵੀ ਇਹ ਤੁਸੀਂ ਯੂਰਪੀਅਨ ਯੂਨੀਅਨ ਵਾਲੇ, ਕਿਉਂਕਿ ਉਹ ਡੀਲ ਜਿਵੇਂ ਪਿਊਸ਼ ਗੋਇਲ ਕਹਿ ਰਿਹਾ ਜੀ ਸਾਡੀ ਯੂਰਪੀਅਨ ਯੂਨੀਅਨ ਨਾਲ ਵੀ ਡੀਲ ਸਟ੍ਰਾਈਕ ਹੋ, ਉਹਨਾਂ ਨੇ ਕਿਹਾ ਵੀ ਨਹੀਂ। ਟਰੰਪ ਨੇ ਕਿਹਾ ਵੀ ਇੰਡੀਆ ਦੇ ਉੱਤੇ ਔਰ ਚਾਈਨਾ ਦੇ ਉੱਤੇ 100% ਐਕਸਟਰਾ ਟੈਰਿਫ ਲਾਓ ਕਿਉਂਕਿ ਉਹ ਰਸ਼ੀਅਨ ਆਇਲ ਬਾਏ ਕਰ ਰਹੇ ਨੇ। ਹੁਣ ਬਹੁਤਿਆਂ ਨੂੰ ਇਹ ਸਮਝ ਨਹੀਂ ਆਉਂਦੀ ਔਰ ਅੰਗਰੇਜ਼ੀ 'ਚ ਇਸ ਦੇ ਲਈ ਟਰਮ ਹੁੰਦੀ ਹੈ ਟੂ ਬਲੋ ਹੌਟ ਐਂਡ ਕੋਲਡ। ਇੱਕੋ ਵੇਲੇ ਤੁਸੀਂ ਗਰਮ ਵੀ ਨਜ਼ਰ ਆ ਰਹੇ ਹੋ, ਇੱਕੋ ਵੇਲੇ ਨਰਮ ਵੀ ਨਜ਼ਰ ਆ ਰਹੇ ਹੋ। ਪਰ ਇਹ ਜਿਹੜਾ ਇੱਕ ਸਟ੍ਰੈਟਜੀ ਦਾ ਹਿੱਸਾ ਹੁੰਦਾ ਹੈ ਕਿ ਇੱਕ ਪਾਸੇ ਦੋਸਤੀ ਦਾ ਹੱਥ ਵੀ ਵਧਾ ਦਿੱਤਾ ਕਿ ਜੀ ਮੋਦੀ ਗ੍ਰੇਟ ਫਰੈਂਡ, ਮੈਂ ਬਹੁਤ ਜਲਦੀ ਮੋਦੀ ਨਾਲ ਗੱਲ ਕਰਾਂਗਾ ਔਰ ਜਿਹੜਾ ਟ੍ਰੇਡ ਪੈਕਟ ਸਾਈਨ ਹੋ ਜਾਏਗਾ। ਯੂਰਪੀਅਨ ਯੂਨੀਅਨ ਨੂੰ ਕਿਹਾ ਕਿ ਭਾਈ ਇਹਨਾਂ 'ਤੇ ਵੀ ਠੋਕੋ। ਅਮਰੀਕਾ ਨੇ ਤਾਂ ਠੋਕਿਆ ਹੀ ਹੈ, 50% ਠੋਕਿਆ, 25-25। ਉਹਨਾਂ ਨੂੰ ਕਿਹਾ ਵੀ 100% ਲਾਓ ਇੰਡੀਆ 'ਤੇ ਔਰ ਚਾਈਨਾ ਦੇ ਉੱਤੇ, ਕਿਉਂਕਿ ਇਹ ਜਿਹੜੇ ਹੁਣ ਇਹਦੇ 'ਚ ਉਹਨਾਂ ਨੇ ਯੂਰਪੀਅਨ ਯੂਨੀਅਨ ਨੂੰ ਵੀ ਅਸਮੰਜਸ 'ਚ ਪਾ ਦਿੱਤਾ। ਜੇ ਨਹੀਂ ਮੰਨਦੇ ਤਾਂ ਟਰੰਪ ਨੇ ਉਹਨਾਂ ਨੂੰ ਵੀ ਜਿਹੜਾ ਉਹ ਛਿੜਕ ਕੇ ਪਿੱਛੇ ਸੁੱਟਣਾ। ਫਿਰ ਗੱਲ ਕਰ ਲਈ ਇਹ ਨਹੀਂ ਹੈ। ਹੁਣ ਇੱਕ ਪਾਸੇ ਜੇ ਟਰੰਪ ਨੇ ਸੌਫਟ ਲਾਈਨ ਲਈ ਤੇ ਜਿਹੜੇ ਉਹਨਾਂ ਦਾ ਅਸਲੀ ਐਡਵਾਈਜ਼ਰ ਹੈ ਪੀਟਰ ਨਵਾਰੋ, ਉਹਨੇ ਨਾਲ ਦੀ ਨਾਲ ਹੀ ਇੱਕ ਟਵੀਟ ਕਰਤਾ। ਉਹਨੇ ਇਹ ਕਿਹਾ ਟਵੀਟ ਦੇ ਵਿੱਚ ਕਿ ਭਾਈ ਇਹ US doesn't need unfair trade with India, but India desperately needs access to US markets and schools and intends to continue taking US jobs. ਉਹਨੇ ਕਿਹਾ ਅਸੀਂ ਕੋਈ ਅਨਫੇਅਰ ਡੀਲ ਨਹੀਂ ਕਰਨਾ ਚਾਹੁੰਦੇ, ਪਰ ਇਹ ਭਾਰਤ ਦੀ ਜ਼ਰੂਰਤ ਹੈ। ਉਹਨੂੰ ਅਮਰੀਕਾ ਦੀਆਂ ਮਾਰਕੀਟਸ ਵੀ ਚਾਹੀਦੀਆਂ, ਅਮਰੀਕਾ ਦੀਆਂ ਯੂਨੀਵਰਸਿਟੀਆਂ ਵੀ ਚਾਹੀਦੀਆਂ ਜਿੱਥੇ ਉਹਨਾਂ ਦੇ ਨਿਆਣੇ ਆ ਕੇ ਪੜ੍ਹਨ, ਔਰ ਅਮਰੀਕਾ ਦੇ ਜੌਬ ਵੀ ਚਾਹੀਦੇ ਨੇ। ਇਸ ਲਈ ਇਹ ਉਹਨਾਂ ਦੀ ਲੋੜ ਹੈ। ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਇੰਡੀਆ ਫਿਊਲਸ ਰਸ਼ੀਆਜ਼ ਵਾਰ ਚੈਸਟ, ਇੰਡੀਆ ਰੂਸ ਦਾ ਖਜ਼ਾਨਾ ਭਰ ਰਿਹਾ ਵਾਰ ਚੈਸਟ ਦਾ। ਇੰਡੀਆ ਇਜ਼ ਪ੍ਰੋਟੈਕਸ਼ਨਿਸਟ ਵਿਦ ਸਕਾਈ ਹਾਈ ਟੈਰਿਫਸ, ਉਹਨਾਂ ਨੇ ਖੁਦ ਸਕਾਈ ਹਾਈ ਅਸਮਾਨ ਨੂੰ ਛੂਹਣ ਵਾਲੀਆਂ ਟੈਰਿਫਸ ਲਾਈਆਂ ਹੋਈਆਂ ਨੇ। ਔਰ US ਰਨਸ ਏ ਮੈਸਿਵ ਟ੍ਰੇਡ ਡੈਫਿਸਿਟ ਵਿਦ ਇੰਡੀਆ, ਔਰ ਉਹਨੇ ਕਿਹਾ ਜੀ ਸਾਡਾ ਬਹੁਤ ਜ਼ਿਆਦਾ ਟ੍ਰੇਡ ਡੈਫਿਸਿਟ ਹੈ, ਪਰ ਅਸੀਂ ਜਿਹੜਾ ਅਨਫੇਅਰ ਟ੍ਰੇਡ ਡੀਲ ਨਹੀਂ ਚਾਹੁੰਦੇ। ਇੰਡੀਆ ਨੂੰ ਲੋੜ ਹੈ ਅਮਰੀਕਾ ਦੀ, ਸਾਨੂੰ ਲੋੜ ਨਹੀਂ ਹੈ। ਹੁਣ ਇਹ ਦੂਸਰਾ ਨਾਲ ਦੀ ਨਾਲ ਨਵਾਰੋ ਨੇ ਵੀ ਜਿਹੜਾ ਉਹ ਫਾਨਾ ਠੋਕਿਆ, ਔਰ ਨਾਲ ਦੀ ਨਾਲ ਜਿਹੜਾ US ਸੈਨੇਟਰ ਜਿਹੜੇ ਰਿਚਰਡ ਬਲੂਮੈਂਥਲ, ਉਹਨਾਂ ਨੇ ਜਿਹੜਾ ਬਿੱਲ ਲੈ ਆਂਦਾ ਅਗੇਨ। ਹੁਣ ਇਹ ਖਬਰ ਹੈ ਇਹਨਾਂ ਦੀ, US ਸੈਨੇਟਰ ਸੈਂਕਸ਼ਨਸ ਬਿੱਲ ਟਾਰਗੇਟਸ ਇੰਡੀਆ ਚਾਈਨਾ ਓਵਰ ਰਸ਼ੀਅਨ ਆਇਲ, ਜਿਹੜਾ ਪ੍ਰਪੋਜ਼ ਲੈਜਿਸਲੇਸ਼ਨ ਲਿਆਂਦਾ ਗਿਆ ਹੈ। ਡੈਮੋਕ੍ਰੈਟਿਕ ਸੈਨੇਟਰ ਰਿਚਰਡ ਬਲੂਮੈਂਥਲ, ਪਹਿਲਾਂ ਰਿਪਬਲਿਕਨ ਸੈਨੇਟਰ ਨੇ ਲਿਆਂਦਾ ਹੋਇਆ, ਹੁਣ ਡੈਮੋਕ੍ਰੈਟਿਕ ਸੈਨੇਟਰ ਰਿਚਰਡ ਬਲੂਮੈਂਥਲ ਪਬਲਿਕਲੀ ਸਪੋਰਟ ਏ ਨਿਊ ਰਸ਼ੀਆ ਸੈਂਕਸ਼ਨਸ ਬਿੱਲ ਇਨ ਦਾ US ਸੈਨੇਟ which proposes a 500% tariffs on country like India which buy Russian oil, natural gas
and petroleum products among other things. यूरोप खुद 50% अमरीका ने लाया, यूरोपीयन यूनियन ਨੂੰ ਕਹਿ ਰਹੇ 100% ਲਾਓ ਇੰਡੀਆ ਚਾਈਨਾ ਤੇ। ਉਧਰ ਜਿਹੜੇ ਨੇ ਰਿਪਬਲਿਕਨ ਔਰ ਡੈਮੋਕ੍ਰੈਟ ਸੈਨੇਟਰ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਕਿ ਇੰਡੀਆ ਔਰ ਚਾਈਨਾ ਦੇ ਉੱਤੇ 500% ਲਾਓ। ਸੋ ਇਹ ਹੈ ਜਿਹਨੂੰ ਕਹਿੰਦੇ ਨੇ ਹੌਟ ਬਲੋ ਐਂਡ ਕੋਲਡ। ਇਹ ਉਹੀ ਹੈ ਕਿ ਭਾਈ ਜੇ ਕਹਿਣਾ ਹੋਏ ਇੱਥੇ ਇਹ ਫਰੇਜ਼ ਵੀ ਢੁਕਦਾ ਹੈ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ। ਦਿਖਾਣ ਦੇ ਤਾਂ ਆਈਵਰੀ ਦਾ ਸਟਫ ਕਿੰਨਾ ਸੋਹਣਾ ਲੱਗਦਾ, ਹਾਲਾਂ ਉਹ ਵਿਚਾਰਿਆਂ ਨੇ ਕੋਈ ਹਾਥੀ ਨੇ ਕੋਈ ਦਿਖਾਣ ਨੂੰ ਨਹੀਂ ਰੱਖੇ ਹੁੰਦੇ, ਉਹਨਾਂ ਦੇ ਨਾਲ ਉਹ ਦਰਖਤ ਪੁੱਟਦਾ ਹੈ ਤੇ ਦੂਜਾ ਕਰਦਾ ਹੈ। ਉਹ ਤੇ ਕੁਦਰਤ ਨੇ ਉਹਨੂੰ ਖਾਣਾ ਤਾਂ ਉਹਨੇ ਮੂੰਹ ਨਾਲ ਉਹਦੇ ਢਿੱਡ 'ਚ ਜਾਣਾ, ਉਹਦੇ ਚਬਾਨ ਵਾਲੇ ਦੰਦ ਹੀ ਹੋਣੇ ਨੇ। ਲੇਕਿਨ ਕਿਉਂਕਿ ਬਹੁਤਿਆਂ ਦੇ ਲਈ ਤਾਂ ਜਦੋਂ ਅਸੀਂ ਕਹਿੰਦੇ ਜੀ ਹਾਥੀ ਦੰਦ ਦਾ ਬਣਿਆ ਸਮਾਨ ਹੈ ਤੇ ਬਹੁਤੇ ਸਮਝਦੇ ਨੇ ਵੀ ਅੱਛਾ ਇਹ ਦੰਦਾਂ ਨਾਲ ਖਾਂਦਾ, ਉਹ ਕਹਿੰਦੇ ਨਹੀਂ, ਖਾਣ ਵਾਲੇ ਹੋਰ ਨੇ, ਦਿਖਾਣ ਵਾਲੇ ਹੋਰ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਲੈਂਡ ਬ੍ਰੇਕ ਵਿਊਅਰਸ, ਤੁਸੀਂ ਕਿਤਨੀ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।